ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਦਿਲ ਪਸੰਦ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਗੱਲ ਕੋਈ ਵਾਹਵਾ ਸਾਰੀ ਡੂੰਘੀ ਹੈ, ਵਾਹਵਾ ਸਾਰੀ ਲੰਮੀ ਹੈ। ਮੈਂ ਉਸ ਨੂੰ ਜ਼ਰਾ ਸ਼ਲਿੰਗ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨਾ ਹੈ। ਤੇ ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਜਰਨਲਿਸਟ ਖਾਦਮ ਹੁਸੈਨ ਨਾਸਰ ਨੂੰ ਜਾਣਦੇ ਹੋ? ਨਹੀਂ ਜਾਣਦੇ? ਉਹੀ ਯਾਰ ਆਪਣਾ ਹਸਲਪੁਰ ਵਾਲਾ, ਉਹ ਲੰਦਨ ਦਾ ਸ਼ਹਿਜ਼ਾਦਾ। ਤੁਸੀਂ ਰੀਟਾ ਨੂੰ ਜਾਣਦੇ ਹੋ? ਨਹੀਂ, ਉਹੀ ਡਾਊਨਟਾਊਨ ਦੀ ਸ਼ਹਿਜ਼ਾਦੀ। ਕਿਆ ਬਾਤ ਹੈ, ਉਹਦੀ ਕੋਕ ਆਫ ਦੀ ਪਰੀ। ਬਦਨਸੀਬੀ ਹੈ ਤੁਹਾਡੀ ਜੇ ਤੁਸੀਂ ਖਾਦਮ ਹੁਸੈਨ ਜਰਨਲਿਸਟ ਨੂੰ ਨਹੀਂ ਜਾਣਦੇ, ਜੇ ਤੁਸੀਂ ਰੀਟਾ ਨੂੰ ਨਹੀਂ ਜਾਣਦੇ। ਯਾਰ ਤੁਸੀਂ ਜਾਣਦੇ ਕਿਹਨੂੰ ਹੋ? ਦੁੱਖ ਦੀ ਗੱਲ ਤੇ ਹੈ ਕਿ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਹੁਣ ਲੰਦਨ ਜਾਓ ਤੇ ਇੰਜ ਨਹੀਂ ਹੁੰਦਾ ਕਿ ਜੇ ਸਿੱਧਾ ਜਾਓ ਤੇ ਆਰੇ ਲੱਗੋ। ਉੱਥੇ ਬੜੇ ਬੜੇ ਮਸਲੇ, ਬੜੇ ਬੜੇ ਖਤਰਨਾਕ ਮਸਲੇ, ਇਮੀਗ੍ਰੇਸ਼ਨ ਦੇ ਮਸਲੇ। ਖਾਦਮ ਹੁਸੈਨ ਨਾਸਰ ਜਰਨਲਿਸਟ ਹਾਸਲਪੁਰੀਆ ਜਦੋਂ ਪਹੁੰਚਿਆ, ਉਹਨੇ ਕਿਹਾ ਭਗਵਾਨ ਜੀ 6 ਮਹੀਨੇ ਨੇ ਵੀਜ਼ੇ ਦੇ ਤੇ ਅਸੀਂ ਮਰ ਜਾਵਾਂਗੇ, ਰੁੱਲ ਜਾਵਾਂਗੇ ਜੇ ਸਾਡੇ ਵੀਜ਼ੇ ਵਿੱਚ ਤਸੀਹ ਨਾ ਹੋਈ। ਬੜਾ ਮਸਲਾ ਡੂੰਘਾ, ਬੜਾ ਗਹਿਰਾ ਕਿ ਭਗਵਾਨ ਜੀ ਜੇ 6 ਮਹੀਨਿਆਂ 'ਚ ਉਹਦੀ ਤਸੀਹ ਨਾ ਹੋਈ ਤੇ ਇਹਦਾ ਬਣੇਗਾ ਕੀ। ਅਸੀਂ ਸਾਊਥ ਹਾਲ ਗਏ, ਇੱਕ ਵਕੀਲ ਸਾਹਿਬ ਨੂੰ ਟੱਕਰੇ। ਉਹਨੇ ਕਿਹਾ ਬਹੁਤ ਡੂੰਘਾ ਮਸਲਾ ਹੈ, ਕਿੰਨੇ ਪੈਸੇ ਨੇ ਤੁਹਾਡੇ ਕੋਲ? ਉਹਨੇ ਕਿਹਾ ਭਗਵਾਨ ਜੀ ਮੇਰੇ ਕੋਲ ਸਿਰਫ 50 ਪਾਉਂਡ ਬਚੇ ਨੇ। ਉਹਨੇ ਕਿਹਾ ਇਸੇ ਸ਼ਕਲ ਦੇ ਨਾਲ, ਇਸੇ ਹੁਲੀਏ ਦੇ ਨਾਲ, ਇਸੇ ਵਜੂਦ ਦੇ ਨਾਲ ਅਬਾਊਟ ਟਰਨ ਕਰੋ, ਪੌੜੀਆਂ ਉਤਰੋ ਤੇ ਚਲੇ ਜਾਓ। ਇੰਨੇ ਪੈਸਿਆਂ 'ਚ ਕੰਮ ਨਹੀਂ ਹੋ ਸਕਦਾ। ਫਿਰ ਅਸੀਂ ਇੱਧਰ ਲੱਭ, ਉੱਧਰ ਲੱਭ, ਕਿੱਥੇ ਲੱਭ, ਥੱਲੇ ਲੱਭ, ਉੱਤੇ ਲੱਭ। ਅਖੀਰ ਅਸੀਂ ਲੱਭ ਲਿਆ ਬੈਰਿਸਟਰ ਸ਼ਾਹਿਦ ਦਸਤਗੀਰ ਨੂੰ। ਉਸਨੇ ਕਿਹਾ ਕਿੰਨੇ ਪੈਸੇ ਨੇ ਤੁਹਾਡੇ ਕੋਲ? ਅਸੀਂ ਕਿਹਾ ਖੀਸੇ ਖਾਲੀ ਨੇ। ਉਹਨੇ ਅਸੀਂ ਹੱਥ 'ਚ ਮਾਰਿਆ, ਜੇਬ ਦੇ ਵਿੱਚੋਂ 1 ਪਾਉਂਡ ਕੱਢਿਆ, 50 ਸੈਂਟ ਸਾਨੂੰ ਦਿੱਤੇ, 50 ਸੈਂਟ ਉਹਨੇ ਜੇਬ 'ਚ ਪਾਈ। ਉਹਨੇ ਕਿਹਾ ਫਿਕਰ ਨੋਟ। ਮੈਂ ਹਾਂ ਨਾ, ਮੇਰੇ ਹੁੰਦਿਆਂ ਤੁਹਾਨੂੰ ਕਿਸ ਚੀਜ਼ ਦੀ ਫਿਕਰ ਹੈ? ਉਹ ਖਾਦਮਾ ਕੱਲ ਆਪਣਾ ਪਾਸਪੋਰਟ ਲਿਆ ਤੇਰਾ, ਮੈਂ ਵਿਆਹ ਕਰਾ ਦਿਆਂਗਾ। ਉਹ ਭਗਵਾਨ ਜੀ ਖਾਦਮ ਹੁਸੈਨ ਨਾਸਰ ਜਰਨਲਿਸਟ ਹਾਸਲਪੁਰੀਆ, ਉਹਦੇ ਹੱਥ ਪੈਰ ਭੁੱਲ ਗਏ। ਉਹਨੇ ਕਿਹਾ ਬਾਬਾ ਜੀ ਵਿਆਹ ਕਿਵੇਂ ਹੋ ਜਾਏਗਾ? ਜੇਬਾਂ ਖਾਲੀ, 50 ਸੈਂਟ ਤੁਸੀਂ ਦਿੱਤੇ ਤੇ ਵਿਆਹ ਕਿਵੇਂ ਹੋ ਜਾਏਗਾ? ਉਹ ਕਹਿੰਦਾ ਫਿਕਰ ਨਾ ਕਰ, ਜੌਬ ਕਰ ਰਹੇ ਹੈ। ਅਖੇ ਜੀ ਕਰ ਰਹੇ ਹੈ। ਉਹਨੇ ਕਿਹਾ ਫਿਰ ਠੀਕ ਹੈ, ਤੂੰ ਭੁੱਲ ਜਾ ਕੇ ਤੂੰ ਪੈਸਿਆਂ ਦੇ ਇਵਜ਼ ਜੌਬ ਕਰ ਰਿਹਾ। ਤੇਰੀ ਸੈਲਰੀ ਜਿਹੜੀ ਬਣਦੀ ਹੈ ਉਹ ਉਸ ਵੇਲੇ ਜਿਹੜੀ ਸੀ ਉਹਦੇ ਹਿਸਾਬ ਕਿਤਾਬ ਦੇ ਨਾਲ ਬਣਦੀ ਸੀ 250 ਪਾਉਂਡ ਹਫ਼ਤੇ ਦੇ। ਉਹਨੇ ਕਿਹਾ ਤੂੰ ਫਰਜ਼ ਕਰ ਲੈ ਕਿ ਤੇਰੀ ਸੈਲਰੀ ਜਿਹੜੀ ਹੈ ਉਹ ਸਿਰਫ 50 ਪਾਉਂਡ ਹਫ਼ਤੇ ਦੇ ਨੇ। ਤੇ ਉਹਨੇ ਕਿਹਾ ਮੇਰਾ ਗੁਜ਼ਾਰਾ ਕਿਵੇਂ ਹੋਏਗਾ? ਉਹਨੇ ਕਿਹਾ ਫਿਕਰ ਨੋਟ, ਇਹ ਤੇਰਾ ਮਸਲਾ ਹੈ, ਤੇਰੀ ਇਮੀਗ੍ਰੇਸ਼ਨ ਹੋ ਜਾਏਗੀ, ਮੈਂ ਤੇਰਾ ਵਿਆਹ ਕਰਾ ਦਿਆਂਗਾ, ਪੇਪਰ ਮੈਰਿਜ ਕਰਾ ਦਿਆਂਗਾ। 50 ਪਾਉਂਡ ਤੇਰੇ ਹਫ਼ਤੇ ਦੇ ਤੇ 200 ਪਾਉਂਡ ਉਸ ਕੁੜੀ ਦੇ ਜਿਹਦੇ ਨਾਲ ਤੂੰ ਵਿਆਹ ਕੀਤਾ ਹੈ। ਖਾਦਮ ਹੁਸੈਨ ਦੁਖੀ, ਹੋਰ ਦੁਖੀ। ਇੱਕ ਜਰਨਲਿਸਟ ਹੋਵੇ ਉਤੋਂ ਦੁਖੀ ਹੋਵੇ ਤੇ ਯਾਰ ਦੁਨੀਆ ਨੇ ਤੇ ਆਪੇ ਗਰਕ ਹੋਣ ਤੇ ਆਣਾ। ਖਾਦਮ ਹੁਸੈਨ ਕਹਿੰਦਾ ਯਾਰ ਮੈਂ ਤਾਂ ਬੜੇ ਬੜੇ ਝੂਠ ਮਾਰ ਕੇ ਆਇਆ। ਉਹਨੇ ਕਿਹਾ ਕੀ ਝੂਠ ਮਾਰਿਆ? ਉਹਨੇ ਕਿਹਾ ਯਾਰ ਮੇਰੇ ਨਿਆਣੇ ਉੱਥੇ ਗਿਰਵੀ ਪਏ ਨੇ ਪਾਕਿਸਤਾਨ ਦੇ ਵਿੱਚ। ਉਹ ਕਦੋਂ ਮੈਂ ਪਾਸਪੋਰਟ ਬਣਾਇਆ ਸੀ ਉਦੋਂ ਕੁਆਰਾ ਸੀ। ਉਹ ਮੁੜ ਕੇ ਵੀ ਜਦੋਂ ਪਾਸਪੋਰਟ ਬਣਵਾਉਣ ਗਿਆ ਤੇ ਦੱਸਣਾ ਭੁੱਲ ਗਿਆ ਕਿ ਯਾਰ ਮੇਰਾ ਵਿਆਹ ਸ਼ਿਆ ਹੋਇਆ, ਮੇਰੇ ਕੋਲ 5-7 ਡੈਕੋਰੇਸ਼ਨ ਪੀਸ ਵੀ ਇਸ ਦੁਨੀਆ ਵਿੱਚ ਮੌਜੂਦ ਨੇ। ਉਹਨੇ ਕਿਹਾ ਯਾਰ ਇਹ ਗਲਤੀ ਨਹੀਂ ਹੁਣ ਸੁਧਰ ਸਕਦੀ। ਜੋ ਲਿਖਿਆ ਗਿਆ ਉਹ ਕਾਤਬੇ ਤਕਦੀਰ ਨੇ ਲਿਖਦਾ ਕਿ ਲਿਖੀ ਲਓ ਕਲਮ ਦੀ ਕਾਦਰ ਨੇ, ਮਾਏ ਮੋੜ ਜੇ ਸਕਣੀ ਹੈ ਮੋੜ। ਵਕੀਲ ਸਾਹਿਬ, ਬੈਰਿਸਟਰ ਸਾਹਿਬ, ਸ਼ਾਹਿਦ ਦਸਤਗੀਰ ਸਾਹਿਬ, ਉਹਨੇ ਕਿਹਾ ਇਹ ਵੀ ਚੰਗੀ ਗੱਲ ਹੈ, ਵਰਨਾ ਤੇਰੀ ਵਾਈਫ ਦਾ ਉੱਥੋਂ ਡੈਥ ਸਰਟੀਫਿਕੇਟ ਮੰਗਵਾਉਣਾ ਪੈਂਦਾ, ਤੈਨੂੰ ਕੁਆਰਾ ਸ਼ੋਅ ਕਰਨਾ ਪੈਂਦਾ, ਫਿਰ ਤੇਰਾ ਪੇਪਰ ਮੈਰਿਜ ਦਾ ਚੱਕਰ ਚੱਲ ਸਕਦਾ ਸੀ। ਤੇ ਹੁਣ ਖੁਸ਼ ਨਸੀਬ ਹੈ ਕਿ ਤੂੰ ਗਲਤੀ ਨਾਲ ਕੁਆਰਾ ਦੱਸ ਕੇ ਆਇਆ ਤੇ ਇਸੇ ਤੋਂ ਫਾਇਦਾ ਚੁੱਕ। ਜਿਵੇਂ ਇਹ ਵੱਡੇ ਵੱਡੇ ਤਰੱਕੀ ਯਾਫਤਾ ਮੁਲਕ ਗਰੀਬ ਮੁਲਕਾਂ ਦੀ ਗੁਰਬਤ ਤੋਂ ਫਾਇਦਾ ਚੁੱਕਦੇ ਨੇ, ਉਹਨਾਂ ਦੀ ਮਜਬੂਰੀਆਂ ਤੋਂ ਫਾਇਦਾ ਚੁੱਕਦੇ ਨੇ ਤੇ ਉਹਨਾਂ ਨੂੰ ਟਗੇ ਪਾ ਕਰ ਛੱਡਦੇ ਨੇ, ਐਵੇਂ ਤੂੰ ਵੀ ਆਪਣੀ ਇਸ ਪੁੱਲ ਤੋਂ ਫਾਇਦਾ ਚੁੱਕ ਤੇ ਹੁਣ ਕੁਆਰਾ ਹੀ ਰਹਿ ਕਾਗਜ਼ਾਂ ਦੇ ਵਿੱਚ।
ਚਲੋ ਜੀ, ਅਸੀਂ ਹਾਂ ਕੀਤੀ ਤੇ ਬਸ 2-4 ਦਿਨ ਟੱਪੇ ਤੇ ਰੀਟਾ ਆ ਗਈ। ਰੀਟਾ ਦੇ ਨਾਲ ਖਾਦਮ ਹੁਸੈਨ ਦਾ ਵਿਆਹ ਕਰਾਤਾ ਗਿਆ, ਪੇਪਰ ਮੈਰਿਜ ਹੋ ਗਿਆ। ਹੁਣ ਹੁੰਦਾ ਇਹ ਸੀ, ਸਵੇਰੇ ਸਾਡੇ ਰੰਗੇ ਦਿਹਾੜੀ ਲਾਉਣ ਲਈ ਘਰੋਂ ਨਿਕਲਦੇ ਖਾਦਮ ਹੁਸੈਨ ਨਾਸਰ ਬੂਹਾ ਅੱਗੇ ਖੜਾ ਗਾਲਾਂ ਕੱਢ ਰਿਹਾ ਹੁੰਦਾ ਸੀ, ਓਏ ਤੁਸੀਂ ਮਰਵਾਤਾ ਮੈਨੂੰ, ਮੈਂ ਨਿਬੜ ਲਾਂਗਾ ਤੁਹਾਡੇ ਨਾਲ। ਮੇਰਾ ਇੱਕ ਵਾਰੀ ਇਨਡੈਫੀਨਿਟ ਵੀਜ਼ਾ ਲੱਗ ਜਾਏ, ਮੈਂ ਰੀਟਾ ਦਾ ਵੀ ਜਾਨ ਛੁਡਾ ਲਾਂਗਾ, ਤੁਹਾਡੇ ਦਾ ਵੀ ਜਾਨ ਛੁਡਾ ਲਾਂਗਾ, ਤੁਸੀਂ ਜਾਓਗੇ ਕਿੱਥੇ। ਔਰ ਸ਼ਾਮੀ ਜੌਬ ਤੋਂ ਵਾਪਸ ਆਈਦਾ ਸੀ ਤੇ ਖਾਦਮ ਹੁਸੈਨ ਨਾਸਰ ਫੇਰ ਥਾਪਾ ਲੈ ਕੇ ਉੱਥੇ ਸਾਨੂੰ ਗਾਲਾਂ ਕੱਢਣ ਵਿੱਚ ਮਸਰੂਫ ਕਿ ਤੁਸੀਂ ਚੰਗੀ ਨਹੀਂ ਕੀਤੀ। ਉਹ ਅਸੀਂ ਕਿਹਾ ਯਾਰ ਤੇਰੀ ਇਮੀਗ੍ਰੇਸ਼ਨ ਦਾ ਕੰਮ ਹੋ ਰਿਹਾ, ਤੂੰ ਚੰਗਾ ਭਲਾ ਸ਼ਾਦੀशुदा ਆਦਮੀ ਹੋ ਗਿਆ, ਭਾਵੇਂ ਕਾਗਜ਼ਾਂ 'ਚ ਹੋਇਆ, ਪੇਪਰ ਮੈਰਿਜ ਹੋ ਗਈ ਹੈ ਯਾਰ, ਐਡੀ ਨਾਰਾਜ਼ਗੀ ਦੀ ਗੱਲ ਨਹੀਂ ਸਮਝ ਆਈ। ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ। ਫੌਰਨ ਜਾ ਉੱਥੋਂ ਚਿਪਸ ਲਿਆ, ਜਿਹਨੂੰ ਅਸੀਂ ਫਰੈਂਚ ਫਰਾਈਜ਼ ਕਹਿੰਦੇ ਹਾਂ। ਉਹ ਕਹਿੰਦਾ ਉਹਦੇ ਬਾਅਦ 'ਚ ਖਵਾਵਾਂਗਾ, ਪਹਿਲੇ ਤਾਂ ਮੇਰਾ ਦਿਲ ਕਰਦਾ ਕਿ ਤੁਹਾਨੂੰ ਮੈਂ ਜੁੱਤੀਆਂ ਖਵਾਵਾਂ, ਕਿਉਂਕਿ 250 ਪਾਉਂਡ ਮੈਨੂੰ ਹਫਤੇ ਦੇ ਲੱਭਦੇ ਨੇ। ਔਰ ਜਿਹੜੇ ਦੇਸੀ ਨੇ ਇੱਥੋਂ ਦੇ ਦੇਸੀ ਹਾਜ਼ਰ, ਉਹ ਕਿਸੇ ਨੂੰ ਓਵਰ ਟਾਈਮ ਦੇ ਕੇ ਰਾਜ਼ੀ ਨਹੀਂ। ਤੇ ਉਹ 250 ਪਾਉਂਡਾਂ ਦੇ ਵਿੱਚ 50 ਪਾਉਂਡ ਮੇਰੇ ਕੋਲ ਰਹਿੰਦੇ ਨੇ ਤੇ 200 ਪਾਉਂਡ ਤਨਖਾਹ ਮਿਲਣ ਵਾਲੇ ਦਿਨ, ਹਫਤੇ ਵਾਲੇ ਦਿਨ ਜਦੋਂ ਲਿਫਾਫਾ ਟਕਰਦਾ ਸੈਲਰੀ ਦਾ ਤੇ ਰੀਟਾ ਬੂਹ ਅੱਗੇ ਖੜੋਤੀ ਹੁੰਦੀ ਹੈ। ਉਹਨੇ ਬੌਸ ਨੂੰ ਆਖਿਆ ਕਿ ਇਹ ਮੇਰਾ ਹਸਬੈਂਡ ਹੈ, ਮੇਰਾ ਸ਼ਰੀਕ ਹਯਾਤ ਹੈ, ਮੇਰਾ ਮੁਹੱਬਤਾਂ ਦਾ ਸਾਥੀ ਹੈ ਤੇ ਇਸ ਦੀ ਔਕਾਤ ਇੰਨੀ ਹੈ ਕਿ ਸਿਰਫ 50 ਪਾਉਂਡ ਦੀ ਔਕਾਤ ਹੈ, 200 ਪਾਉਂਡ ਮੇਰੇ, 50 ਇਹਦੇ। ਆਦਮ ਕਹਿੰਦਾ ਯਾਰ ਮੈਂ ਤੇ ਰੁਲ ਗਿਆ, ਕਿਉਂਕਿ ਹੁਣ ਜਦੋਂ ਸੈਲਰੀ ਮਿਲਦੀ ਹੈ 50 ਮੇਰੇ ਕੋਲ ਰਹਿ ਜਾਂਦੇ ਨੇ, 200 ਉਹ ਲੈ ਜਾਂਦੀ ਹੈ। ਤੇ ਯਾਰ ਇਹ ਗੋਰੇ ਬੜੇ ਜ਼ਾਲਮ ਨੇ। ਮੈਨੂੰ ਹੁਣ ਯਕੀਨ ਆਇਆ ਕਿ ਇਹਨਾਂ ਫਰੰਗੀਆਂ ਨੇ ਸਾਡੇ ਬੜੇ ਸਗੀਰ ਪਾਕ ਕੋਹਿੰਦ ਦੇ ਵਿੱਚ ਕਿੱਡੇ ਕਿੱਡੇ ਜ਼ੁਲਮ ਢਾਏ ਹੋ ਸਨ। ਪਹਿਲੋਂ ਅੰਦਾਜ਼ਾ ਨਹੀਂ ਸੀ। ਇਹ ਇੱਥੇ ਆ ਕੇ ਪਤਾ ਲੱਗਿਆ ਕਿ 50 ਸਾਡੇ ਤੇ 200 ਉਹਨਾਂ ਦੇ। ਉੱਥੇ ਤਾਂ ਯਾਰ ਸਾਡੇ 50 ਵੀ ਨਹੀਂ ਹੋਣੇ, ਸਾਰੀ ਇਹਨਾਂ ਦੇ ਹੋਣੇ। ਉਹ ਮੈਂ ਕਿਹਾ ਯਾਰ ਔਖਾ ਸੌਖਾ ਵੇਲਾ ਕੱਟ, ਆਹ 1.5-2 ਸਾਲ ਦੀ ਗੱਲ ਹੈ, ਇਹ ਬਗੈਰਤੀ ਕੱਟ ਲੈਂਗਾ, ਇਹ ਭੁੱਖ ਕੱਟ ਲੈਂਗਾ। ਬ੍ਰਿਟਿਸ਼ ਪਾਸਪੋਰਟ ਤੇਰੇ ਖੀਸੇ ਹੋਣਾ ਮੇਰੇ ਬਾਦਸ਼ਾਹ, ਭਾਵੇਂ ਪੂਰੀ ਦੁਨੀਆ ਦਾ ਮੁੱਲ ਤਾਰ ਲਈ, ਚਾਹੇ ਤਾਂ ਜਾ ਕੇ ਪੂਰਾ ਅਸਲਪੁਰ ਖਰੀਦ ਲਈ, ਖਰੀਦ ਕੇ ਮਾਰ ਸੁੱਟੀ, ਤੈਨੂੰ ਪੁੱਛਣ ਵਾਲਾ ਕੋਈ ਨਹੀਂ ਹੋਣਾ। ਕਹਿੰਦਾ ਯਾਰ ਆਈਡੀਆ ਗੁੱਡ ਹੈ, ਆਈ ਲਾਈਕ ਇਟ। ਬਸ ਭਲਵਾਨ ਜੀ, ਜਿੱਦਣ ਸੈਟਰਡੇ ਈਵਨਿੰਗ ਨੂੰ ਖਾਦਮ ਹੁਸੈਨ ਨਾਸਰ ਨੂੰ ਸੈਲਰੀ ਲੱਭਦੀ, 50 ਪਾਉਂਡ ਉਹਦੇ, 200 ਰੀਟਾ ਦੇ, ਤੇ ਜੇ ਉਸ 50 ਪਾਉਂਡ ਦੀ ਤੁਸੀਂ ਰੇਜ਼ਗਾਰੀ ਕਰਾਓ, ਪੈਨੀਆਂ ਕਰਾਓ, ਤੇ 1 ਪਾਉਂਡ 'ਚ ਬਣਦੀਆਂ ਨੇ 100 ਪੈਨੀਆਂ। ਤੇ ਜ਼ਰਬ ਦੇ ਕੇ ਵੇਖ ਲਓ ਕਿ 50 ਪਾਉਂਡ ਦੇ ਵਿੱਚ ਕਿੰਨੀਆਂ ਪੈਨੀਆਂ ਬਣੀਆਂ ਹੋਣਗੀਆਂ, ਤੇ ਉਸ ਪੈਨੀਆਂ ਦੀ ਤਾਦਾਦ ਨੂੰ ਉਨੀਆਂ ਹੀ ਪੈਨੀਆਂ ਦੇ ਨਾਲ ਜ਼ਰਬ ਦੇ ਕੇ ਵੇਖੋ, ਸਾਨੂੰ ਉਨੀਆਂ ਗਾਲਾਂ ਖਾਦਮ ਹੁਸੈਨ ਨਾਸਰ ਤੋਂ ਉਸ ਵੇਲੇ ਪੈਂਦੀਆਂ ਸਨ। ਉਹ ਰੋਂਦਾ ਸੀ ਯਾਰ ਕਿੱਥੇ ਮਰਵਾਤਾ। ਉਹਨੂੰ ਬੜਾ ਸਮਝਾਇਆ ਯਾਰ ਤੇਰੀ ਪੇਪਰ ਮੈਰਿਜ ਹੈ, ਤੈਨੂੰ ਕੁਛ ਨਹੀਂ ਹੁੰਦਾ। ਉਹ ਕਹਿੰਦਾ ਆਫਟਰ ਆਲ ਮੇਰੀ ਮਿਸਿਸ ਹੈ, ਭਾਵੇਂ ਕਾਗਜ਼ਾਤ ਵਿੱਚ ਹੈ ਯਾਰ, ਪਰ ਜ਼ਿਆਦਤੀ ਹੈ, 50 ਮੇਰੇ ਤੇ 200 ਉਹਦੇ, ਯਾਰ ਇੱਕ ਲਾਈਫ ਹੈ। ਉਹਨੂੰ ਕਿਹਾ ਹੁਣ ਤੇ ਤੜਫਣ ਵਾਲੀ ਲਾਈਫ ਹੈ, ਭਾਵੇਂ ਤੜਫੀ ਜਾ, ਭਾਵੇਂ ਫੁੜਕੀ ਜਾ, ਵੇਲੇ ਨੇ ਐਵੇਂ ਲੰਘਣਾ ਜਦ ਤੱਕ ਤੇਰਾ ਇਨਡੈਫੀਨਿਟ ਵੀਜ਼ਾ ਨਹੀਂ ਲੱਗ ਜਾਂਦਾ, ਤੂੰ ਬ੍ਰਿਟਿਸ਼ ਸ਼ਹਿਰੀ ਨਹੀਂ ਬਣ ਜਾਂਦਾ, ਬ੍ਰਿਟਿਸ਼ ਪਾਸਪੋਰਟ ਤੇਰੇ ਜੇਬ 'ਚ ਨਹੀਂ ਆ ਜਾਂਦਾ। ਫਿਰ ਤੇਰੀ ਆਕੜ ਵੇਖੀ ਤਾਂ ਸਰੀਆ ਆ ਜਾਣਾ ਭਗਵਾਨ ਜੀ, ਤੇ ਰਾਜਾਂ ਦੇ ਬੰਦਿਆਂ ਨੇ, ਦੇਸੀਆਂ ਨੇ ਸਲਾਮ ਅਲੈਕਮ ਤੈਨੂੰ ਕਰਨਾ, ਭਾਵੇਂ ਇੱਥੇ ਕਰਨ ਦੇ, ਭਾਵੇਂ ਪਾਕਿਸਤਾਨ 'ਚ ਕਰਨ ਦੇ, ਭਾਵੇਂ ਕਿਸੇ ਹੋਰ ਮੁਲਕ ਦੇ ਵਿੱਚ ਕਰਨ। ਵੇਲਾ ਲੰਘਦਾ ਗਿਆ, ਕਈ ਮਹੀਨੇ ਲੰਘ ਗਏ। ਇੱਕ ਵਾਰੀ ਖਾਦਮ ਮਿਲਿਆ ਤੇ ਉਸਨੇ ਪਹਿਲੇ ਨਾਲੋਂ ਕੁਛ 600-7 ਗੁਣਾ ਹੋਰ ਗਾਲਾਂ ਕੱਢੀਆਂ। ਕਹਿੰਦਾ ਯਾਰ ਇਹ ਰੀਟਾ ਬੜੀ ਖਤਰਨਾਕ ਕੁੜੀ ਹੈ। ਮੈਂ ਕਿਹਾ ਕੀ ਹੋਇਆ? ਕਹਿੰਦਾ ਆਨੇ ਬਹਾਨੇ ਉਹਨੇ ਮੇਰੇ ਕੋਲ ਉਗਲਵਾ ਲਿਆ ਹੈ ਕਿ ਮੈਂ ਪਹਿਲੇ ਦਾ ਸ਼ਾਦੀशुदा, ਗਲਤੀ ਦੇ ਨਾਲ ਪਾਸਪੋਰਟ ਦੇ ਵਿੱਚ ਨਹੀਂ ਲਿਖ ਕੇ ਆਇਆ ਕਿ ਮੈਂ ਸ਼ਾਦੀशुदा ਹਾਂ ਤੇ ਮੇਰੇ ਥੱਬਕ ਨਿਆਣੇ ਨੇ ਕੋਈ। ਤੇ ਮੈਂ ਕਿਹਾ ਫੇਰ ਕੀ ਹੋਇਆ? ਕਹਿੰਦਾ ਯਾਰ ਮੈਨੂੰ ਬਲੈਕਮੇਲ ਕਰ ਸਕਦੀ ਹੈ। ਮੈਂ ਕਿਹਾ ਕਿਉਂ? ਕਹਿੰਦੀ ਮੈਨੂੰ ਕਹਿੰਦੀ, ਰੀਟਾ ਕਹਿੰਦੀ, ਖਾਦਮ ਨੇ ਦੱਸਿਆ, ਕਹਿੰਦੀ ਅੱਗੇ ਮੈਂ ਤੇਰੇ ਕੋਲ 200 ਪਾਉਂਡ ਹਫਤੇ ਤੇ ਲੈਂਦੀ ਸਾਂ, ਅੱਜ ਇਸੇ ਖੁਸ਼ੀ ਦੇ ਵਿੱਚ ਕਿ ਜਿਹੜਾ ਰਾਜ ਤੂੰ ਉਗਲਿਆ ਆਪਣੇ ਸ਼ਾਦੀशुदा ਹੋਣ ਦਾ, ਮੈਂ ਆਇੰਦਾ ਤੋਂ 200 ਤੇ 10 ਪਾਉਂਡ ਤੇਰੇ ਕੋਲ ਲਿਆਵਾਂਗੀ। ਤੇਰਾ ਗੁਜ਼ਾਰਾ ਸਿਰਫ 40 ਪਾਉਂਡ 'ਚ ਹੋਣਾ ਚਾਹੀਦਾ। 210 ਪਾਉਂਡ ਇੱਥੇ ਰੱਖੀ ਤਲੀ ਤੇ, ਨਹੀਂ ਤਾਂ ਇੱਕ ਫੋਨ ਦੀ ਮਾਰੇ ਡਿਪੋਰਟ ਕਰਾ ਦਿਆਂਗੀ। ਹੁਣ
ਤਨਖਾਹ ਖਾਦਮ ਹੁਸੈਨ ਦੀ ਜਾਂਦੀ ਸੀ ਰੀਟਾ ਦੇ ਹੱਥ ਵਿੱਚ, ਤੇ ਗਾਲਾਂ ਸਾਡੇ ਹੱਥ ਵਿੱਚ ਆਉਂਦੀਆਂ ਸਨ। ਤੇ ਅਸੀਂ ਵੀ ਬੜੇ ਸਕੂਨ ਦੇ ਨਾਲ ਕੰਨਾਂ 'ਚ ਰੂੰ ਪਾ ਕੇ ਯਾਰ ਦੀਆਂ ਗਾਲਾਂ ਸੁਣਦੇ ਰਹੇ ਕਿ ਆਫਟਰ ਆਲ ਸਾਡਾ ਹੀ ਯਾਰ ਹੈ, ਜਰਨਲਿਸਟ ਹੈ, ਖਾਦਮ ਹੁਸੈਨ ਨਾਸਰ ਰਾਸਲਪੁਰੀਆ। ਫਿਰ ਹੋਇਆ ਇਹ, ਸਾਨੂੰ ਬਰਿਸਟਰ ਸ਼ਾਹਿਦ ਦਸਤਗੀਰ ਨੇ ਦੱਸਿਆ, ਉਹਨੇ ਕਹਾ ਮੁਬਾਰਕਾਂ। ਉਹ ਅਸੀਂ ਕਿਹਾ ਕਿਹੜਾ ਪਹਾੜ ਡਿੱਗ ਪਿਆ? ਉਹਨੇ ਕਿਹਾ ਇਹ ਮਾਊਂਟ ਐਵਰੈਸਟ ਰੁੜ ਗਿਆ ਹੈ। ਮੈਂ ਕਿਹਾ ਹੋਇਆ ਕੀ ਹੈ, K2 ਦੀ ਗੱਲ ਸੁਣਾਓ। ਉਹ ਕਹਿੰਦਾ ਖਾਦਮ ਹੁਸੈਨ ਨਾਸਰ ਦਾ ਇੰਡੈਫੀਨਿਟ ਵੀਜ਼ਾ ਲੱਗ ਗਿਆ। ਇੰਨਾ ਖੁਸ਼ ਤਾਂ ਖਾਦਮ ਹੁਸੈਨ ਨਾਸਰ ਨਹੀਂ ਹੋਣਾ ਜਿੰਨੇ ਅਸੀਂ ਖੁਸ਼ ਹੋਏ ਕਿ ਯਾਰ ਇਹ ਜਿਹੜਾ ਰੋਜ਼ ਰੋਜ਼ ਆ ਕੇ ਸਾਡੀ ਮਾਂ ਭੈਣ ਨਹੀਂ ਕਰਦਾ, ਕਮ ਸੇ ਕਮ ਉਸ ਤੋਂ ਤੇ ਜਾਨ ਛੁੱਟੀ। ਇੰਡੈਫੀਨਿਟ ਵੀਜ਼ਾ ਭਾਵੇਂ ਬੰਦਾ ਮੱਥੇ ਤੇ ਚੇਪ ਕੇ ਫੋਟੋ ਖਿਚਾ ਕੇ ਪਿੱਛੇ ਭੇਜੇ, ਪਿਛਲੇ ਨੂੰ ਪਤਾ ਲੱਗੇ ਅਸੀਂ ਵੀ ਕੋਈ ਚੀਜ਼ ਬਣ ਗਏ। ਖਾਦਮ ਹੁਸੈਨ ਨਾਸਰ ਆਇਆ ਤੇ ਬੜਾ ਦੁਖੀ। ਉਹ ਮੈਂ ਕਿਹਾ ਉਹ ਲਾਂਤੀਆ ਤੂੰ ਫਿਰ ਉਹਨਾਂ ਦੁਖੀ ਯਾਰ, ਤੇਰਾ ਇੰਡੈਫੀਨਿਟ ਵੀਜ਼ਾ ਲੱਗ ਗਿਆ, ਜਦੋਂ ਮਰਜ਼ੀ ਪਾਕਿਸਤਾਨ ਨਹੀਂ ਜਾਓ, ਫੁੜਕ ਕੇ ਜਾਓ ਤੇ ਫੁੜਕ ਕੇ ਆਓ। ਉਹ ਕਹਿੰਦਾ ਯਾਰ ਇਹੋ ਤੇ ਰੌਲਾ ਹੈ, ਮੇਰੇ ਕੋਲ ਇੰਨੇ ਪੈਸੇ ਕੋਈ ਨਹੀਂ ਕਿ ਮੈਂ ਆਉਣ ਜਾਣ ਦਾ ਰਿਟਰਨ ਟਿਕਟ ਲੈ ਸਕਾਂ। ਉਹਨੇ ਕਿਹਾ ਫਿਰ ਉਸਤਾਦ ਜੀ ਤੁਸੀਂ ਇੱਥੇ ਹੀ ਰਹੋ, ਪਿਛਲਿਆਂ ਨੂੰ ਭੁੱਲ ਜਾਓ, ਹੋਰ ਜਿਹੜਾ 5-7 ਸਾਲ ਦਿਹਾੜੀਆਂ ਲਾਓ, ਓਵਰ ਟਾਈਮ ਲਾਓ, ਫਿਰ ਆਉਣ ਜਾਣ ਦਾ ਟਿਕਟ ਬਣਾਓ ਤੇ ਜਾ ਕੇ ਸਲਾਮ ਅਲੈਕਮ ਕਰਕੇ ਵਾਪਸ ਆ ਜਾਓ। ਉਹ ਕਹਿੰਦਾ ਯਾਰ ਅੱਲਾ ਮਾਲਿਕ ਵੇਖੀ ਜਾਏਗੀ, ਪਰ ਇਸ ਰੀਟਾ ਦੀ ਬੱਚੀ ਨੇ ਮੈਨੂੰ ਰੋਲਤਾ, ਮੈਨੂੰ ਫਾਕਾ ਕਸ਼ੀ ਦੇ ਮਜਬੂਰ ਕਰਤਾ, ਮੈਨੂੰ ਜ਼ਲੀਲ ਕਰਤਾ, ਮੈਨੂੰ ਮੇਰੀ ਔਕਾਤ ਯਾਦ ਦਵਾਤੀ। ਯਾਰ ਵੇਖੋ ਜ਼ੁਲਮ, 50 ਸਾਡੇ ਤੇ 200 ਉਹਦੇ। ਤੇ ਫਿਰ ਵਿਆਹ ਦੀ ਬਲੈਕਮੇਲਿੰਗ ਦਾ ਜਦੋਂ ਪਤਾ ਲੱਗਿਆ ਤੇ 40 ਸਾਡੇ 210 ਉਹਦੇ। ਜ਼ੁਲਮ ਨਹੀਂ। ਔਰ ਮੈਂ ਕਿਹਾ ਐਡਾ ਵੱਡਾ ਜ਼ੁਲਮ ਤੇ ਥਰਡ ਵਰਡ ਤੇ ਕਦੀ ਨਹੀਂ ਹੋਇਆ ਜਿੰਨਾ ਤੇਰੇ ਤੇ ਜ਼ੁਲਮ ਹੋ ਰਿਹਾ, ਔਰ ਬੈਰੂਨੀ ਆਲਮੀ ਤਾਕਤਾਂ ਵੱਲੋਂ ਹੋਇਆ ਕਿ 210 ਉਹਦੇ ਤੇ 40 ਤੇਰੇ। ਫਿਰ ਇੱਕ ਦਿਨ ਖਾਦਮ ਹੁਸੈਨ ਨਾਸਰ ਗਾਇਬ ਹੋ ਗਿਆ। ਉਹ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਤੇ ਕਿੱਧਰ ਨਹੀਂ ਗਿਆ। ਉਹ ਸਾਰੇ ਬੇਲੀਆਂ ਨੇ ਸੋਚਿਆ ਯਾਰ ਰੀਜੈਂਟ ਮਸੀਤੇ ਜਾ ਕੇ ਉਹਦਾ ਐਲਾਨ ਕਰਾਈਏ। ਉਹ ਉੱਥੋਂ ਦੇ ਕਿਸੇ ਲੋਕਲ ਮਿਲਤ ਅਖਬਾਰ 'ਚ, ਆਵਾਜ਼ ਅਖਬਾਰ 'ਚ, ਜੰਗ ਅਖਬਾਰ 'ਚ ਕੋਈ ਇਸ਼ਤਿਹਾਰ ਲਵਾਈਏ, ਖਾਦਮ ਹੁਸੈਨ ਨਾਸਰ ਕਿੱਥੇ ਆ ਵੀ ਤੂੰ? ਆਪੇ ਆਏਗਾ ਬੰਦੇ ਦੇ ਪੁੱਤਰਾਂ ਤਰ੍ਹਾਂ, ਤੈਨੂੰ ਕੁਛ ਨਹੀਂ ਆਖਿਆ ਜਾਏਗਾ। ਜੇ ਕੋਈ ਫੜ ਕੇ ਲਿਆਏਗਾ ਤੇ ਉਸ ਨੂੰ 7 ਦਿਨਾਂ ਦਾ ਗੱਡੀ ਦਾ ਪਾਸ ਤੋਹਫੇ ਵਿੱਚ ਦਿੱਤਾ ਜਾਏਗਾ। ਪਰ ਨਾ ਖਾਦਮ ਹੁਸੈਨ ਨਾਸਰ ਲੱਭਿਆ, ਨਾ ਉਹ ਆਪ ਆਇਆ, ਨਾ ਉਹਨੂੰ ਕੋਈ ਫੜ ਕੇ ਲਿਆਉਣ ਵਾਲਾ ਆਇਆ। ਕਈ ਮਹੀਨੇ ਟੱਪ ਗਏ। ਪਤਾ ਉਦੋਂ ਲੱਗਿਆ ਕਿ ਖਾਦਮ ਹੁਸੈਨ ਨਾਸਰ ਵੀ ਆ ਗਿਆ। ਉਹਦੀ ਉਹ ਬੁੱਢੀ ਜਿਹੜੀ ਪਾਕਿਸਤਾਨ ਰਹਿੰਦੀ ਸੀ ਉਹ ਵੀ ਆ ਗਈ ਏ, ਉਹਦੇ ਨਾਲ ਉਹਦੇ 3-4 ਨਿਆਣੇ ਵੀ ਆ ਗਏ ਨੇ। ਭਾਵੇਂ ਉਹਦੀ ਬੁੱਢੀ ਤੇ ਉਹਦੇ ਨਿਆਣੇ ਫਿਲਹਾਲ ਟੂਰਿਸਟ ਵੀਜ਼ੇ ਤੇ ਆਏ ਨੇ, ਪਰ ਉਹਨਾਂ ਦੇ ਇੱਥੇ ਪੱਕੇ ਹੁੰਦੇ ਬੜੇ ਪੱਕੇ ਚਾਂਸਿਸ ਨੇ, ਇੱਥੇ ਇਮੀਗ੍ਰੇਸ਼ਨ ਹੁੰਦੇ ਬੜੇ ਚਾਂਸਿਸ ਨੇ। ਅਸੀਂ ਹੈਰਾਨ ਹੱਕੇ ਬੱਕੇ ਹੋਣੇ ਕਿ ਯਾਰ ਬਣਿਆ ਕੀ। ਉਹ ਜਵਾਨ ਤੇ ਰੋ ਰਿਹਾ ਸੀ ਕਿ ਮੇਰੇ ਕੋਲ ਤੇ ਇੱਥੋਂ ਲੈ ਕੇ ਵਾਈਟ ਚੈਪਲ ਦਾ ਕਿਰਾਇਆ ਕੋਈ ਨਹੀਂ, ਇੱਥੋਂ ਲੈ ਕੇ ਹੰਸਲੋਂ ਜਾਣ ਦਾ ਕਿਰਾਇਆ ਕੋਈ ਨਹੀਂ। ਤੇ ਉਹ ਪਾਕਿਸਤਾਨ ਚਲੇ ਵੀ ਗਿਆ ਤੇ ਪਾਕਿਸਤਾਨੋਂ ਨਿਆਣੇ ਵੀ ਲਿਆਇਆ, ਬੇਗਮ ਵੀ ਲਿਆਇਆ। ਇਹ ਕੀ ਚੱਕਰ ਹੈ? ਇਹ ਕੋਈ ਲੰਦਨ ਸਾਜ਼ਿਸ਼ ਹੈ? ਇਹ ਕੋਈ ਆਲਮੀ ਸਾਜ਼ਿਸ਼ ਹੈ ਕਿ ਹੋਇਆ ਕੀ ਹੈ? ਖਾਦਮ ਹੁਸੈਨ ਨਾਸਰ ਮਿਲਿਆ, ਕਹਿੰਦਾ ਯਾਰ ਰੀਟਾ ਕਿੱਥੇ ਹੈ? ਰੀਟਾ ਨੂੰ ਲਿਆਓ, ਮੈਂ ਉਹਦੇ ਪੈਰ ਧੋ ਕੇ ਪੀਣੇ ਨੇ। ਸਾਡਾ ਤੇ ਮੀਟਰ ਘੁੰਮ ਗਿਆ। ਉਹਨੇ ਕਿਹਾ ਕਿਹੜੀ ਰੀਟਾ? ਆਖੇ ਉਹ ਮੇਰੀ ਮਿਸਿਸ, ਸਾਬਕਾ ਐਕਸ ਮਿਸਿਸ, ਭਾਵੇਂ ਕਾਗਜ਼ਾਂ ਵਿੱਚ ਸੀ। ਉਹਨੇ ਕਿਹਾ ਕਿਉਂ? ਤੂੰ ਤੇ ਉਹਨੂੰ ਬੜੀਆਂ ਗਾਲਾਂ ਕੱਢਦੇ ਹੋ। ਉਹ ਕਹਿੰਦਾ ਯਾਰ ਉਹਨੂੰ ਮੈਂ ਜਦੋਂ ਦਾ ਆਇਆ ਲੱਭ ਲੱਭ ਕੇ ਮਰ ਗਿਆ। ਮੈਨੂੰ ਕਿਸੇ ਨੇ ਦੱਸਿਆ ਕਿ ਉਹ ਹਮੇਸ਼ਾ ਲਈ ਬਰਤਾਨੀਆ ਛੱਡ ਕੇ ਕਿਸੇ ਹੋਰ ਮੁਲਕ ਜਾ ਵਸੀ ਹੈ। ਉੱਥੇ ਇੱਕ ਉਹਦਾ ਪ੍ਰੇਮੀ ਕਿਸੇ ਅਫਰੀਕਾ ਕਿਤੇ ਕਿਸੇ ਦੂਰ ਦਰਾਜ਼ ਦੇ ਪਿੰਡ ਵਿੱਚ ਉਹਨੂੰ ਉਡੀਕ ਰਿਹਾ ਸੀ, ਉਹ ਉੱਥੇ ਚਲੇ ਗਈ ਹੈ। ਉਹ ਮੈਂ ਕਿਹਾ ਤੂੰ ਜਾਨ ਛੁੱਟ ਗਈ ਤੇਰੀ, ਇੰਡੈਫੀਨਿਟ ਲੱਗ ਗਿਆ, ਤੇਰੀ ਬੁੱਢੀ ਆ ਗਈ, ਤੇਰੇ ਨਿਆਣੇ ਆ ਗਏ, ਹੁਣ ਤੂੰ ਰੀਟਾ ਦਾ ਅਚਾਰ ਪਾਣਾ? ਉਹ ਕਹਿੰਦਾ ਅਚਾਰ ਨਹੀਂ ਸੋਹਣਿਆ, ਮੈਂ ਰੀਟਾ ਦਾ ਮੁਰੱਬਾ ਪਾਣਾ, ਮੈਂ ਉਹਦੇ ਗੋਡਿਆਂ ਨੂੰ ਹੱਥ ਲਾਣਾ। ਮੈਂ ਕਿਹਾ ਹੋਇਆ ਕੀ ਹੈ? ਕਹਿੰਦਾ ਯਾਰ ਉਹ ਬੜੀ ਉਸਤਾਦ ਨਿਕਲੀ। ਮੈਂ ਕਿਹਾ ਦੇਖਿਆ ਆ ਗਿਆ ਨਾ ਔਕਾਤ ਤੇ, ਹੁਣੇ ਗਾਲਾਂ ਕੱਢੇਗਾ। ਉਹਨੇ ਜੇਬ ਚੋਂ ਕੱਢਿਆ ਕਾਗਜ਼, ਉਹਨੇ ਕਿਹਾ ਇਸ ਸਾਲ ਦੇ ਇਸ ਮਹੀਨੇ 50 ਪਾਉਂਡ ਮੇਰੇ ਤੇ 200 ਪਾਉਂਡ ਉਹਨੇ ਸਨ, ਇੰਨੇ ਮਹੀਨਿਆਂ ਬਾਅਦ 40 ਪਾਉਂਡ ਮੇਰੇ ਸਨ ਤੇ 200 ਪਾਉਂਡ ਉਹਦੇ ਸਨ, ਤੇ ਟੋਟਲ ਬੜੇ ਇੰਨੇ 1000 ਪਾਉਂਡ। ਉਹਨੇ ਕਿਹਾ ਬਈ ਅੰਨਾ ਇੰਨੇ ਪੈਸੇ, ਉਹ ਇੰਨਾ ਕੁਛ ਤੇਰੇ ਕੋਲ ਲੁੱਟ ਕੇ ਲੈ ਗਈ? ਉਹ ਕਹਿੰਦਾ ਇਸੇ ਗੱਲ ਦਾ ਤੇ ਦੁੱਖ ਹੈ, ਲੁੱਟਿਆ ਤੇ ਮੈਂ ਗਿਆ। ਉਹਨੇ ਕਿਹਾ ਕਿਵੇਂ ਲੁੱਟਿਆ ਗਿਆ? ਉਹ ਕਹਿੰਦਾ ਇੱਕ ਦਿਨ
ਰੀਟਾ ਆਈ, ਕੌਂਸਲ ਦੇ ਫਲੈਟ ਤੇ ਆਈ ਜਿੱਥੇ ਮੈਂ ਰਹਿੰਦਾ ਸੀ। ਉਹਨੇ ਇੱਕ ਲਿਫਾਫਾ ਮੈਨੂੰ ਦਿੱਤਾ, ਕਹਿੰਦੀ ਮੈਂ ਤੇ ਚੱਲੀ ਆ, ਤੇਰਾ ਕ੍ਰਿਸਮਸ ਦਾ ਗਿਫਟ ਹੈ, ਤੇਰੇ ਕੰਮ ਆਏਗਾ। ਮੈਂ ਟੋਟਾ ਕੇ ਵੇਖਿਆ ਲਿਫਾਫੇ 'ਚ ਕੀ ਹੈ, ਮੈਨੂੰ ਇੰਝ ਲੱਗਿਆ ਜਿਵੇਂ ਕੋਈ ਕਾਗਜ਼ ਭਰੜੇ। ਮੈਂ ਹੈਗਾ ਪਤਾ ਨਹੀਂ ਇਸ ਮਰ ਜਾਣੀ ਨੇ ਕਿੰਨੀਆਂ ਗਾਲਾਂ ਲਿਖ ਕੇ ਕਿ ਬਦਨਸੀਬ ਦੇਸੀ ਮੇਰਾ ਕਾਗਜ਼ਾਂ ਵਿੱਚ ਹਸਬੈਂਡ ਰਿਹਾ, ਪੇਪਰ ਹਸਬੈਂਡ। ਇਹਨੇ ਸਾਰੀ ਪੜਾਸ ਕੱਢੀ ਹੈ, ਮੂੰਹੋਂ ਗੱਲ ਨਹੀਂ ਕੱਢੀ ਤਾਂ ਕਿ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਇਹਨੂੰ ਹੈਂਡ ਕਫ ਨਾ ਕਰਾ ਦਿਆਂ। ਉਹਦੇ ਜਾਣ ਤੋਂ ਬਾਅਦ ਲਿਫਾਫਾ ਪਾੜਿਆ ਤੇ ਵਿੱਚ ਕਾਗਜ਼ ਨਿਕਲਿਆ ਕਿ ਇਸ ਸਾਲ ਦੇ ਇਸ ਮਹੀਨੇ ਵਿੱਚ 50 ਤੇਰੇ ਸਨ, 200 ਮੇਰੇ ਸਨ। ਇਸ ਸਾਲ ਦੇ ਇਸ ਮਹੀਨੇ ਦੇ ਵਿੱਚ 40 ਤੇਰੇ ਸਨ, 200 ਪਾਉਂਡ ਮੇਰੇ ਸਨ, ਤੇ ਟੋਟਲ ਬੜਿਆ ਇੰਨੇ ਹਜ਼ਾਰ ਪਾਉਂਡ। ਤੇ ਇਸ ਲਿਫਾਫੇ ਵਿੱਚ ਤੇਰੇ ਸਾਰੇ ਪੈਸੇ ਇਸ ਲਿਫਾਫੇ ਦੇ ਵਿੱਚ ਨੇ, ਇਸ ਲਈ ਕਿ ਤੇਰੇ ਕੋਲ ਨਾ ਬੀਵੀ ਬੱਚਿਆਂ ਨੂੰ ਮਿਲਣ ਲਈ ਜਾਣ ਦਾ ਕਿਰਾਇਆ ਹੈ, ਨਾ ਰਿਟਰਨ ਟਿਕਟ ਹੈ, ਨਾ ਜਿੰਨੀ ਕੁ ਤੇਰੀ ਔਕਾਤ ਹੈ, ਨਾ ਤੂੰ ਉਹਨਾਂ ਪੈਸਿਆਂ ਦੇ ਨਾਲ ਆਪਣੀ ਫੈਮਿਲੀ ਇੱਥੇ ਬੁਲਾ ਸਕਣਾ ਹੈ। ਤੇ ਤੇਰਾ ਮੁੱਲ ਇਹੋ ਹੀ ਪਾ ਸਕਣੀ ਸਾਂ ਕਿ ਇੱਕ ਇੱਕ ਪੈਸਾ ਜਿਹੜਾ ਤੂੰ ਮੈਨੂੰ ਦਿੱਤਿਆ ਸਾਂਭ ਕੇ ਰੱਖਿਆ ਤੇ ਇਸ ਲਿਫਾਫੇ ਵਿੱਚ ਹੈ। ਜਾ ਇਹ ਜ਼ਾਲਮਾ, ਬੀਵੀ ਵੀ ਲਿਆ, ਨਿਆਣੇ ਵੀ ਲਿਆ। ਜੇ ਕਦੇ ਵੇਲੇ ਦੇ ਕਿਸੇ ਮੋੜ ਤੇ ਮੇਰੀ ਯਾਦ ਆਵੇ ਤੇ ਉੱਥੋਂ ਕਿਤੋਂ ਫੁੱਲ ਲੈ ਕੇ ਵੈਲੈਂਟਾਈਨ ਵਾਲੇ ਦਿਨ ਆਪਣੀ ਬੁੱਢੀ ਨੂੰ ਪੇਸ਼ ਕਰੀ, ਭਾਵੇਂ ਉਹ ਉਸ ਗੁਲਾਬ ਨੂੰ ਸੁੰਘੇ ਤੇ ਭਾਵੇਂ ਉਸ ਗੁਲਾਬ ਦੀ ਗੁਲਕੰਦ ਬਣਾ ਕੇ ਨੋਸ਼ ਫਰਮਾਏ, ਬੱਚਿਆਂ ਨੂੰ ਖਵਾਏ, ਤੈਨੂੰ ਭਾਵੇਂ ਨਾ ਖਵਾਏ। ਇਹ ਹਰ ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।